ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਭਾਜਪਾ ਦੇ ਸਰਵਿਆਂ ਦੀ। ਭਾਜਪਾ ਬਾਰੇ ਕਿਹਾ ਜਾਂਦਾ ਕਿ ਭਾਜਪਾ 24 ਘੰਟੇ 7 ਦਿਨ 12 ਮਹੀਨੇ 30 ਦਿਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਵੇਂ ਪੋਲਿਟਿਕਸ ਕਰਦੀ ਹੈ। ਸਰਵੇ ਕਰਾ ਰਹੀ ਹੈ ਭਾਜਪਾ, ਤੇ 350 MP ਮੈਂਬਰ ਪਾਰਲੀਮੈਂਟ ਹਲਕਾ ਇਹ ਜਿਹਾ ਦੱਸਿਆ ਗਿਆ। 350 ਤੋਂ ਉੱਪਰ ਲੋਕ ਸਭਾ ਦੀਆਂ ਸੀਟਾਂ ਇਹ ਜਿਹੀਆਂ ਜਿੱਥੇ ਭਾਜਪਾ ਆਪਣੇ ਹੀ ਸਰਵਿਆਂ ਤੋਂ ਡਰੀ ਹੋਈ ਹੈ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਭਾਰਤੀ ਜਨਤਾ ਪਾਰਟੀ ਹਰ ਕੰਮ ਚੋਣ ਮੋੜ ਦੇ ਵਿੱਚ ਰਹਿ ਕੇ ਕਰਦੀ ਹੈ। ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਵੋਟਾਂ ਹੀ ਹੁੰਦੀਆਂ ਨੇ, ਚਾਹੇ ਉਹ ਲੋਕ ਲਵਾਉਣੀਆਂ ਯੋਜਨਾਵਾਂ ਕੋਈ ਹੋਣ, ਚਾਹੇ ਉਹ ਕੇਂਦਰ ਦੀਆਂ ਦੂਜਾ ਕੋਈ ਪਾਰਟੀ ਕਰਦੀ ਹੈ, ਫਿਰ ਕਹਿੰਦੇ ਰਿਊੜੀਆਂ ਵੰਡਦੇ ਨੇ। ਹਾਂਜੀ ਤੇ ਆਪ ਕਣਕ ਦੀਆਂ ਬੋਰੀਆਂ ਵੀ ਵੰਡੀ ਜਾਂਦੇ ਨੇ, ਦੋਆਂ ਦੀਆਂ ਰਿਊੜੀਆਂ ਵੀ ਚੁੱਕਦੀਆਂ ਨੇ। ਇਹ ਬਿਲਕੁਲ ਰਾਜਨੀਤੀ ਸਾਰੇ ਮੁਲਕ ਦੇ ਵਿੱਚ ਇਸ ਮੌਕੇ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ ਮੁਫਤ ਸਕੀਮਾਂ ਐਲਾਨੋ, ਬੀਬੀਆਂ ਲਈ 1500 ਰੁਪਇਆ ਦੇ ਦਿਆਂਗੇ, 1000 ਰੁਪਇਆ ਦੇ ਦਿਆਂਗੇ, ਪੈਨਸ਼ਨ ਚੱਕੋ, ਚੱਕੋ, ਸਾਰਾ ਕੁਛ ਉਸੇ ਆਧਾਰ ਤੇ ਹੋ ਰਿਹਾ। ਵਿਕਾਸ ਮਾਡਲ ਕੀ ਹੋਏਗਾ, ਸੂਬੇ ਦੀ ਤਰੱਕੀ ਕਿਵੇਂ ਹੋਏਗੀ, ਰੁਜ਼ਗਾਰ ਕਿਵੇਂ ਪੈਦਾ ਹੋਣਗੇ, ਉਸ ਪਹਿਲੂ ਦੇ ਉੱਤੇ ਕਿਸਾਨ ਦੀ ਹਾਲਤ ਕਿਵੇਂ ਸੁਧਰੇਗੀ, ਦੁਕਾਨਦਾਰ ਦੀ ਹਾਲਤ ਕਿਵੇਂ ਸੁਧਰੇਗੀ, ਉਹਦੇ ਲਈ ਕੋਈ ਰੋਡ ਮੈਪ ਨਹੀਂ ਹੈਗਾ। ਹੁਣ ਆਹ ਜਿਹੜਾ ਪਹਿਲੂ ਸਾਹਮਣੇ ਆ ਰਿਹਾ, ਇਹ ਕਿਸੇ ਹੋਰ ਨੇ ਨਹੀਂ ਕੱਢਿਆ, ਇਹ ਬੀਜੇਪੀ ਦੇ ਆਪਣੇ ਅੰਦਰ ਦੀ ਕਹਾਣੀ ਹੈ। ਠੀਕ ਹੈ। ਭਾਰਤ ਦੇ ਵਿੱਚ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਤੇ ਮੋਦੀ ਜੀ ਪ੍ਰਧਾਨ ਮੰਤਰੀ ਘੱਟ ਤੇ ਪਾਰਟੀ ਦੇ ਪ੍ਰਚਾਰਕ ਦੇ ਰੂਪ ਦੇ ਵਿੱਚ ਵੱਧ ਭੂਮਿਕਾ ਨਿਭਾਉਂਦੇ ਨੇ। ਅਸੀਂ ਉਹਨਾਂ ਨੂੰ ਹਰ ਥਾਂ ਦੇਖਦੇ ਹਾਂ ਕਿ ਉਹ ਪ੍ਰਚਾਰ ਮੂਡ 'ਚ ਰਹਿੰਦੇ ਨੇ। ਅਮਿਤ ਸ਼ਾਹ ਨੂੰ ਤਾਂ ਚਾਣਕਿਆ ਬਣਾ ਕੇ ਇਸੇ ਕੰਮ ਤੇ ਲਾਇਆ ਹੋਇਆ, ਤੇ JP ਨੱਡਾ ਦੀ ਅਗਵਾਈ ਦੇ ਵਿੱਚ ਟੀਮ ਵੱਖਰੀ ਕੰਮ ਕਰਦੀ ਹੈ ਪਾਰਟੀ ਦੀ। ਤੇ 543 ਕੁੱਲ ਸੀਟਾਂ ਦੇ ਵਿੱਚੋਂ 272 ਸੀਟਾਂ ਬਹੁਮਤ ਲਈ ਚਾਹੀਦੀਆਂ ਨੇ ਪ੍ਰਵੀਨ ਜੀ। ਜੀ ਬਿਲਕੁਲ ਚਾਹੀਦੀਆਂ। ਤੇ ਜੇਕਰ 543 ਚੋਂ 350 ਦੀ ਰਿਪੋਰਟ ਇਹ ਆਉਣ ਲੱਗ ਜਾਵੇ ਕਿ ਬਾਈ ਜੀ ਇਹ ਸੀਟਾਂ ਫਸ ਰਹੀਆਂ ਨੇ, ਹਾਂਜੀ, ਫਿਰ ਤਾਂ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈਣੀ ਹੋ ਹੈ ਨਾ। ਕਿ ਕਿਤੇ ਤਾਂ ਸੁਪਨਾ ਲੈਂਦੇ ਨੇ ਕਿ 543 ਚੋਂ 500 ਲੈ ਕੇ ਅਸੀਂ ਦੁਬਾਰਾ ਵਾਪਸੀ ਕਰਨੀ। ਹਾਂਜੀ, ਕਿਤੇ ਅੱਜ ਦੀ ਤਰੀਕ ਨੂੰ ਦੱਸਿਆ ਜਾ ਰਿਹਾ ਕਿ ਬਾਈ 350 ਤਾਂ ਉੱਡ ਗਈਆਂ ਤੁਹਾਡੀਆਂ। ਤੇ 350 ਜੇ 350 ਚੋਂ 300 ਵੀ ਉੱਡ ਗਈਆਂ ਤਾਂ ਵੀ ਬਹੁਮਤ ਨਹੀਂ ਹੈ ਕੋਲ। ਹਾਂਜੀ। ਹੁਣ ਇਹ ਰਿਪੋਰਟ ਕੀ ਆ, ਅਸਲ 'ਚ ਭਾਰਤੀ ਜਨਤਾ ਪਾਰਟੀ ਨੇ ਨਾ ਪਿਛਲੀਆਂ ਚੋਣਾਂ ਦੇ ਦੌਰਾਨ ਵੀ ਕੁਝ ਸੰਵੇਦਨਸ਼ੀਲ ਸੀਟਾਂ ਕੱਢੀਆਂ ਸੀਗੀਆਂ। ਠੀਕ ਹੈ। ਕਿ ਜਿੱਥੇ ਮਤਲਬ ਮਾਹੌਲ ਤਣਾਅ ਵਾਲਾ ਜਾਂ ਆਮੋ ਸਾਹਮਣਾ ਟਕਰਾ ਜਾਂ ਕੁਝ ਫਸਮਾ ਕੰਮ, ਉਹ ਸੀਟਾਂ ਦੀ ਗਿਣਤੀ ਉਹਨਾਂ ਦੀ 140 ਦੇ ਕਰੀਬ ਸੀ, 146 ਸੀਟਾਂ ਸੀ ਲਗਭਗ। ਤੇ ਇਸ ਵਾਰ ਉਹਨਾਂ ਕੋਲ ਉਲਟੀ ਇਹ ਗਿਣਤੀ ਵੱਧ ਕੇ 170 ਦੀ ਆ ਗਈ ਜੀ। ਕਿ ਜਿਹੜੀਆਂ ਹੁਣ ਸੰਵੇਦਨਸ਼ੀਲ ਸੀਟਾਂ ਨੇ ਉਹ 144 ਤੋਂ ਵੱਧ ਕੇ 170 ਹੋ ਗਈਆਂ ਜੀ। ਪਰ ਇਹ ਸੰਵੇਦਨਸ਼ੀਲ ਸੀਟਾਂ ਤਾਂ ਉਹ ਨੇ ਕਿ ਜਿੱਥੇ ਲਗਭਗ ਦੋ ਧਿਰਾਂ ਜਿਨ੍ਹਾਂ 'ਚ ਤੁਸੀਂ ਟਕਰਾਅ ਪੈਦਾ ਕਰ ਚੁੱਕੇ ਹੋ, ਰਾਜਨੀਤਿਕ ਤੌਰ ਤੇ ਬਖੇੜਾ ਖੜਾ ਕਰ ਚੁੱਕੇ ਹੋ। ਮਤਲਬ ਦਿੱਲੀ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਇੱਕ ਮੁੰਡਾ ਚਾਕੂ ਮਾਰਦਾ, ਹਾਂਜੀ, ਤੇ ਉਹ ਮੁੰਡਾ ਚਾਕੂ ਨਾਲ ਮਤਲਬ ਕਿ ਉਹਦਾ ਕਤਲ ਕਰ ਦਿੰਦਾ, ਪੁਲਿਸ ਵਾਲਾ ਮਰ ਜਾਂਦਾ। ਤੇ ਸਾਰੇ ਸਾਡੇ ਖੌਤੀ ਮੀਡੀਆ ਦਾ ਜ਼ੋਰ ਇਸ ਗੱਲ ਤੇ ਲੱਗਿਆ ਰਿਹਾ ਕਿ ਉਹ ਮੁੰਡਾ ਤਾਂ ਮੁਸਲਮਾਨ ਹੈ। ਜੀ ਬਿਲਕੁਲ। ਮਤਲਬ ਇੱਕ ਲੁਟੇਰੇ ਨੇ, ਇੱਕ ਗੁੰਡੇ ਨੇ ਇੱਕ ਬੰਦੇ ਨੂੰ ਚਾਕੂ ਮਾਰਿਆ, ਉਹ ਖਬਰ ਨਹੀਂ ਜੀ, ਉਹਨੂੰ ਐ ਬਣਾ ਕੇ, ਤੇ ਬਾਅਦ ਚ ਉਹਨਾਂ ਦਾ ਟੱਬਰ ਰੋ ਰਿਹਾ ਕਿ ਨਹੀਂ ਜੀ ਅਸੀਂ ਤਾਂ ਹਿੰਦੂ ਆ ਜੀ ਬਿਲਕੁਲ, ਤੇ ਅਸੀਂ ਮੁਸਲਮਾਨ ਹੈ ਹੀ ਨਹੀਂ ਗੇ। ਹੁਣ ਮਤਲਬ ਅਸੀਂ ਹਰ ਗੱਲ ਨੂੰ ਕਿਵੇਂ ਧਰਮ ਨਾਲ ਜੋੜਦੇ ਆ, ਤੇ ਇਹੀ ਜਿਹੀਆਂ ਫਿਰ ਜਿੱਥੇ ਇਹੋ ਜਿਹੇ ਪੇਚ ਫਸਦੇ ਨੇ ਤੇ ਉੱਥੇ ਵਾਲੀਆਂ ਉਹ 144 ਤੋਂ ਵੱਧ ਕੇ 170 ਸੀਟਾਂ ਹੋ ਗਈਆਂ। ਹੁਣ ਬੀਜੇਪੀ ਨੂੰ ਇਹਨਾਂ 170 ਸੀਟਾਂ ਦਾ ਫਿਕਰ ਹੈਗਾ ਹੀ ਹੈਗਾ ਸੀ, ਪਰ ਬੀਜੇਪੀ ਨੇ ਜਦੋਂ ਆਪਣੇ ਹਵਾਲੇ ਨਾਲ ਇਹ ਸਰਵੇ ਸ਼ੁਰੂ ਕਰਾਇਆ ਜੀ ਕਿ ਕੀ 170 ਸੀਟਾਂ ਹੀ ਫਸਣਗੀਆਂ, ਜ਼ਿਆਦਾ ਤਾਂ ਨਹੀਂ ਨਾ, ਫਿਰ ਤਾਂ ਕੋਈ ਚੱਕਰ ਨਹੀਂ, ਆਪਾਂ ਇਹਨਾਂ ਚੋਂ ਵੀ ਕੁਝ ਤਾਂ ਲੈ ਕੇ ਜਾਵਾਂਗੇ ਨਾ ਜੀ। ਪਰ ਉਹ ਜਦੋਂ ਇਹ ਸਰਵੇ ਕਰਨ ਤੁਰੇ ਤਾਂ ਉਹਨਾਂ ਕੋਲ ਇੱਕ ਥੱਲੇ ਤੋਂ ਹੋਰ ਰਿਪੋਰਟ ਨਵੀਂ ਨਿਕਲ ਕੇ ਆਈ ਪ੍ਰਵੀਨ ਜੀ। ਠੀਕ ਹੈ। ਉਹ ਰਿਪੋਰਟ ਇਹ ਨਿਕਲ ਕੇ ਆਈ ਕਿ ਇਸ ਵਾਰ ਹੇਠਲੇ ਪੱਧਰ ਤੇ ਸਥਾਨਕ ਪਾਰਟੀਆਂ ਦੇ ਸੰਗਠਨ ਆਪਣੇ ਹਾਈ ਕਮਾਨ ਨੂੰ ਸੁਨੇਹੇ ਭੇਜ ਰਹੇ ਨੇ ਕਿ ਜੀ ਸਾਂਝਾ ਉਮੀਦਵਾਰ ਦਿਓ ਜੇ ਬੀਜੇਪੀ ਨੂੰ ਹਰਾਉਣਾ। ਠੀਕ ਹੈ। ਮਤਲਬ ਛੋਟੇ ਛੋਟੇ ਦਲ ਸੂਬਿਆਂ ਦੇ ਵਿਰੋਧੀ ਦਲ, ਜਾਂ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਵਿੱਚ ਮਿਲਾ ਕੇ ਜੀ ਉੱਥੋਂ ਦੀਆਂ 2-3 ਲੋਕਲ ਪਾਰਟੀਆਂ ਹਰੇਕ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਲੋਕ ਸਭਾ ਸੀਟਾਂ ਦੀਆਂ ਮਤਲਬ ਹਲਕਾ ਇੰਚਾਰਜ ਨੇ ਕੁਝ ਲੋਕ ਆਪਣੇ ਆਪਣੀ ਪਾਰਟੀਆਂ ਦੇ, ਉਹਨਾਂ ਨੇ ਆਪਣੇ ਪੱਧਰ ਤੇ ਮੀਟਿੰਗਾਂ ਦਾ ਦੌਰ ਕੀਤਾ। ਉਹਨਾਂ ਨੇ ਆਪਣੇ ਪੱਧਰ ਤੇ ਹਾਈ ਕਮਾਂਡ ਨੂੰ ਲਿਖਣਾ ਸ਼ੁਰੂ ਕੀਤਾ ਕਿ ਜੀ ਆਹ ਪਾਰਟੀਆਂ ਜੇਕਰ ਮਿਲ ਕੇ ਇੱਥੇ ਲੜਨ ਤਾਂ ਤੁਸੀਂ ਭਾਜਪਾ ਨੂੰ ਹਰਾ ਸਕਦੇ ਹੋ। ਠੀਕ ਹੈ। ਇਹ ਰਿਪੋਰਟਾਂ ਜਦੋਂ ਬੀਜੇਪੀ ਦੇ ਸਰਵੇ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਹੱਥ ਪੈਰ ਫੁੱਲ ਗਏ ਜੀ। ਔਰ ਜਦੋਂ ਉਹਨਾਂ ਨੇ ਇਹੋ ਜਿਹਾ ਪਤਾ ਕੀਤਾ ਤਾਂ ਕਹਿੰਦੇ ਜੀ 350 ਸੀਟਾਂ ਅਜਿਹੀਆਂ ਹੋ ਸਕਦੀਆਂ
ਜਿੱਥੇ ਲੋਕ ਸਾਂਝਾ ਉਮੀਦਵਾਰ ਚਾਹੁੰਦੇ ਨੇ ਬੀਜੇਪੀ ਦੇ ਉਮੀਦਵਾਰ ਦੇ ਖਿਲਾਫ। ਜੀ ਜੇ 350 ਦੇ ਵਿੱਚੋਂ 300 ਸੀਟਾਂ ਤੇ ਵੀ ਅਜਿਹਾ ਕੁਝ ਹੋ ਗਿਆ ਤਾਂ ਫਿਰ ਬੀਜੇਪੀ ਲਈ 2024 ਦਾ ਤਖਤ ਮੋਦੀ ਦੇ ਲਈ ਮੁੜ ਵਾਪਸੀ ਆਸਾਨ ਨਹੀਂ ਹੈ ਜੀ। ਸੋ ਫਿਰ ਇਹਦੀ ਤੋੜ ਦੇ ਲਈ ਜਦੋਂ ਇਹ ਸੁਨੇਹਾ ਪਹੁੰਚ ਗਿਆ ਕਿ 350 ਸੀਟ ਤੁਹਾਡੀ ਜਾ ਸਕਦੀ ਆ, ਹਾਂਜੀ, ਫਿਰ ਇਹਦੇ ਤੋੜ ਦੇ ਲਈ ਜੀ ਫਾਰਮੂਲਾ ਕੱਢਿਆ ਮੋਦੀ ਜੀ ਨੇ। ਠੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੇ ਸਾਰੇ ਮੰਤਰਾਲਿਆਂ ਨੂੰ ਕਹਿੰਦੇ ਚਿੱਠੀਆਂ ਕੱਢਤੀਆਂ ਕਿ ਜਿੰਨੀਆਂ ਵੀ ਅਸੀਂ ਲੋਕ ਹਿੱਤੀ ਯੋਜਨਾਵਾਂ ਚਲਾਈਆਂ, ਆਟਾ ਦਾਲ ਵਾਲੀ ਹੈ, ਚੌਲ ਵਾਲੀ ਹੈ, ਖੰਡ ਦੇਣ ਵਾਲੀ ਹੈ, ਜਿੰਨੀਆਂ ਇਹ ਸਕੀਮਾਂ ਚਲਾਈਆਂ ਨੇ, ਉਹ ਸਕੀਮਾਂ ਦੇ ਲਾਭਪਾਤਰੀਆਂ ਦੀ ਸਾਨੂੰ ਸੂਚੀ ਦਿੱਤੀ ਜਾਵੇ। ਤੇ ਉਹ ਸੂਚੀ ਤੇ ਪਲੱਸ ਇਸ ਵਾਰ ਬਜ਼ੁਰਗਾਂ ਨਾਲ ਤਾਲਮੇਲ ਬਣਾਉਣ ਦੀ ਸਕੀਮ ਜੀ ਜੀ ਕਿ ਹਾਂ ਬਜ਼ੁਰਗ, ਜਿਹੜਾ ਬਜ਼ੁਰਗ ਇਕੱਲਾ ਰਹਿੰਦਾ ਹੈ ਉਹਦੇ ਘਰੇ ਵਰਕਰ ਰੋਜ਼ ਆਊਗਾ, ਸਾਡਾ 4 ਮੈਂਬਰੀ ਟੀਮ 3 ਮੈਂਬਰੀ ਟੀਮ ਰੋਜ਼ ਆਊਗੀ। ਉਸ ਦਾ ਕੰਮ ਬੈਂਕ ਤੋਂ ਕਰਾਉਣਾ ਹੈ, ਹਸਪਤਾਲ ਤੋਂ ਕਰਾਉਣਾ ਹੈ, ਉਹਦਾ ਟੈਸਟ ਕਰਾਉਣਾ ਹੈ, ਉਹਦੀ ਚੈੱਕ ਕਰਾਉਣੀ ਹੈ, ਚੈੱਕ ਬੁੱਕ ਲਿਆ ਕੇ ਦੇਣੀ ਹੈ, ਉਹ ਨਾਲ ਲੈ ਕੇ ਜਾਣਾ, ਲੈ ਕੇ ਆਉਣਾ, ਉਹਨੂੰ ਛੱਡਣਾ। ਇੱਕ ਵੱਖਰਾ ਤਰ੍ਹਾਂ ਦਾ ਟੀਮ ਲਾਈ ਹੈ। ਤੇ ਜਿੰਨੇ ਲੋਕਾਂ ਨੂੰ ਅਸੀਂ ਸਕੀਮ ਦੇ ਤਹਿਤ ਦਿੱਤਾ ਉਹਨਿਆਂ ਤੱਕ ਸਾਡੀ ਪ੍ਰਚਾਰ ਟੀਮ ਸਿੱਧੀ ਸੰਪਰਕ ਕਰੂਗੀ ਕਿ ਮੋਦੀ ਜੀ ਨੇ ਤੁਹਾਡੇ ਲਈ ਆ ਕੀਤਾ, ਮੋਦੀ ਨੇ ਤੁਹਾਡੇ ਲਈ ਆ ਕੀਤਾ। ਉਸ ਦਾਇਰੇ ਦੇ ਵਿੱਚ ਘੱਟ ਗਿਣਤੀ ਭਾਈਚਾਰਾ, ਮੁਸਲਿਮ ਭਾਈਚਾਰਾ ਵੀ ਖਾਸਾ ਕਵਰ ਹੁੰਦਾ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਬੀਜੇਪੀ ਦੀ ਵੋਟ 'ਚ ਬਦਲਣ ਦੀ ਵੀ ਤਿਆਰੀ ਹੈ। ਤੇ ਜਿਹੜਾ ਆਰਥਿਕ ਤੌਰ ਤੇ ਗਰੀਬ ਹਿੰਦੂ ਹੈ ਜਾਂ ਹੋਰ ਭਾਈਚਾਰਾ ਹੈ, ਉਹਨਾਂ ਨੂੰ ਵੀ ਇਸ ਤਰ੍ਹਾਂ ਲਿਆਉਣ ਦੀ ਲੋੜ ਹੈ ਕਿ ਦੇਖੋ ਜੀ ਤੁਹਾਡੀ ਮਦਦ ਤਾਂ ਮੋਦੀ ਜੀ ਉਹ ਕਰਦੇ ਆ ਨਾ। ਜੀ 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 ਬਿਲਕੁਲ। ਸੋ ਉਹ ਅੰਕੜਿਆਂ ਦੇ ਹਵਾਲੇ ਨਾਲ ਉਹਨੇ 350 ਸੀਟ ਜਿਹੜੀ ਖਤਰਾ ਖੜੀ ਹੋ ਗਈ ਬੀਜੇਪੀ ਲਈ, ਉਹਦਾ ਤੋੜ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੰਮ ਵੱਡੇ ਪੱਧਰ ਤੇ ਚੱਲ ਰਿਹਾ। ਸਰਕਾਰੀ ਰਿਪੋਰਟਾਂ ਨੂੰ ਭਾਜਪਾ ਆਪਣੀ ਚੋਣ ਪ੍ਰਚਾਰ ਲਈ ਵਰਤ ਰਹੀ ਹੈ। ਇਹ ਵੀ ਸੰਵਿਧਾਨ ਦੀ ਉਲੰਘਣਾ ਹੈ। ਪਿਛਲੇ ਦਿਨੀ ਜਿਵੇਂ ਗੱਲ ਹੋ ਰਹੀ ਸੀ ਕਿ ਪੰਜਾਬ ਦੀਆਂ ਫਾਈਲਾਂ ਕੇਂਦਰ ਵਾਲੇ ਕਿਵੇਂ ਦੇਖ ਲੈਂਦੇ ਨੇ, ਦਿੱਲੀ ਵਾਲਾ ਹਾਈ ਕਮਾਂਡ ਬੈਠ ਕੇ ਤੇ ਕਿਵੇਂ ਦੇਖ ਲੈਂਦਾ ਹੈ, ਇਹ ਸੰਵਿਧਾਨ ਦੀ ਉਲੰਘਣਾ। ਤਾਂ ਆਹ ਵੀ ਸੰਵਿਧਾਨ ਦੀ ਉਲੰਘਣਾ ਹੈ ਕਿ ਤੁਸੀਂ ਆਪਣੀਆਂ ਸਰਕਾਰੀ ਯੋਜਨਾਵਾਂ ਨੂੰ ਪ੍ਰਚਾਰ ਲਈ ਵਰਤੋਂ, ਆਪਣੀ ਪਾਰਟੀ ਦੇ ਉਹਦੇ ਲਈ ਵਰਤੋਂ ਤੇ ਉਹਦੇ ਲਈ ਕਾਪੀਆਂ ਉਪਲਬਧ ਕਰੋ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਕਿਉਂ ਇਹ ਚੀਜ਼ਾਂ ਲੀਕ ਹੁੰਦੀਆਂ ਨੇ। ਜਿਹੜੀਆਂ ਕੇਂਦਰੀ ਸਕੀਮਾਂ ਚੱਲ ਰਹੀਆਂ ਨੇ ਸ਼ਰਮਾ ਜੀ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਜੇਬ 'ਚ ਥੋੜ੍ਹਾ ਚੱਲ ਰਹੀਆਂ। ਖਜ਼ਾਨਾ ਭਾਰਤ ਦਾ, ਭਾਰਤ ਸਰਕਾਰ ਹੈ ਇਸ ਵੇਲੇ ਮੋਦੀ ਸਾਹਿਬ ਦੀ। ਤੇ ਸਰਕਾਰ ਕਿਹਦੀ ਹੈ? ਸਰਕਾਰ ਤਾਂ ਲੋਕਾਂ ਦੀ ਹੈ ਨਾ। ਬਿਲਕੁਲ। ਤੇ ਜਦੋਂ ਇਹਨਾਂ ਨੇ 2014 ਦੇ ਵਿੱਚ ਫਤਵਾ ਦਿੱਤਾ ਸੀ ਸ਼ਰਮਾ ਜੀ, ਉਦੋਂ ਪਹਿਲਾਂ ਇਹਨਾਂ ਦੇ ਕਿਹੜੇ ਵਰਕਰ ਜਾਂਦੇ ਸੀ ਲੋਕਾਂ ਦੇ ਘਰਾਂ ਦੇ ਵਿੱਚ? UPA 2 ਨੇ ਜਿਹੜਾ ਪੱਠਾ ਬਿਠਾਇਆ ਸੀ ਮੁਲਕ ਦਾ, ਕਰਪਸ਼ਨ ਕਰ ਕਰਕੇ 2G ਸਕੈਮ, ਕਦੇ ਕਾਮਨਵੈਲਥ ਸਕੈਮ, ਕਦੇ ਕੋਲ ਸਕੈਮ, ਕਦੇ ਕਿਹੜਾ ਸਕੈਮ। ਇਹ ਰਾਜਾ ਕਣੀ ਮੋਜੀ ਦੇਖ ਲਓ ਤੁਸੀਂ, ਦੱਖਣ ਦੇ ਚਿਹਰੇ ਆ, ਬਿਲਕੁਲ ਦੱਖਣ ਦੀ ਸਿਆਸਤ ਦੇ। ਤੇ ਪਿੰਡਾਂ ਦੀਆਂ ਸੱਥਾਂ 'ਚ ਇਹ ਰਾਜਾ ਕਣੀ ਮੋਜੀ ਤੇ ਆ ਦਿੱਲੀ ਦੇ ਕਾਮਨਵੈਲਥ ਵਾਲਾ ਜਿਹੜਾ ਸ਼ਰਮਾ ਉਹਨਾਂ ਦਾ ਸੀਗਾ ਕਾਂਗਰਸ ਦਾ, ਮੈਂ ਨਾਮ ਵਿਸਰ ਗਿਆ ਮੈਨੂੰ ਇਹਦਾ, ਇਹਨਾਂ ਦੇ ਚਰਚੇ ਆਮ ਹੀ ਲੋਕ ਜਾਣਨ ਲੱਗ ਪਏ ਸੀ ਇਹਨਾਂ ਨੂੰ। ਬਿਲਕੁਲ। ਉਧਰੋਂ ਸਿਮਰਤੀ ਇਰਾਨੀ ਤੇ ਸੁਸ਼ਮਾ ਸਵਰਾਜ ਉਦੋਂ ਸਿਲੰਡਰ ਵਾਹਵਾ ਚੱਕਦੀਆਂ ਹੁੰਦੀਆਂ ਸੀ, ਇਹਨਾਂ ਦੇ ਨਾਂ ਵੀ ਰਟ ਗਏ ਸੀ ਲੋਕਾਂ ਨੂੰ। ਚਲੋ ਅੱਜ ਤਾਂ ਭੁੱਲ ਗਏ, ਤੁਹਾਨੂੰ ਪਤਾ ਉਦੋਂ 400 ਦਾ ਸੀਗਾ, ਅੱਜ 1000 ਦਾ, ਅੱਜ ਫਿਰ ਵੀ ਯਾਦ, ਹੁਣ ਨਹੀਂ ਯਾਦ ਆਉਂਦਾ। ਹਾਂਜੀ ਹੁਣ ਕਹਿੰਦੇ ਤਰੱਕੀ ਹੋ ਰਹੀ ਹੈ। ਹਾਂ, ਹੁਣ ਵਿਕਾਸ ਜੀ ਜੀ।